ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ 4 ਮਿਲੀਅਨ ਦੇ ਕਰੀਬ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਵਸਦੇ ਹਨ। ਇੰਗਲੈਂਡ ਇੱਕ ਐਸਾ ਮੁਲਕ ਹੈ ਜਿਸ ਬਾਰੇ ਕਦੀ ਇਹ ਕਿਹਾ ਜਾਂਦਾ ਸੀ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਕਦੀ ਅਸਤ ਨਹੀਂ ਹੁੰਦਾ। ਇੰਗਲੈਂਡ ਨੇ 1809 ਵਿੱਚ ਸਿੱਖ ਰਾਜ ਦੇ ਪ੍ਰਮੁੱਖ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਅੰਮ੍ਰਿਤਸਰ ਦੀ ਸੰਧੀ ਕੀਤੀ ਤੇ ਫਿਰ ਧੋਖੇ ਅਤੇ ਸਾਜ਼ਿਸ਼ਾਂ ਦੇ ਨਾਲ 1849 ਵਿੱਚ ਸਿੱਖ ਰਾਜ ਹਥਿਆ ਲਿਆ। ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇੰਗਲੈਂਡ ਲੈ ਗਏ ਅਤੇ ਫਿਰ ਕਦੇ ਵੀ ਉਸ ਨੂੰ ਵਾਪਸ ਪੰਜਾਬ ਦੀ ਧਰਤੀ ਤੇ ਆਉਣਾ ਨਸੀਬ ਨਹੀਂ ਹੋਇਆ। ਇੱਕ ਹਿਸਾਬ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਦਾ ਪਹਿਲਾ ਸਿੱਖ ਸਿਟੀਜ਼ਨ ਕਿਹਾ ਜਾ ਸਕਦਾ ਹੈ। ਦਲੀਪ ਸਿੰਘ ਜੀ ਦੀ ਜਲਾਵਤਨੀ ਤੋਂ ਲਗਭਗ 150 ਸਾਲ ਬਾਅਦ ਅੱਜ ਉਸ ਇੰਗਲੈਂਡ ਦੀ ਧਰਤੀ ਤੇ 7 ਲੱਖ ਤੋਂ ਜ਼ਿਆਦਾ ਸਿੱਖ ਵਸਦੇ ਹਨ ਅਤੇ ਸਾਰਿਆਂ ਗੁਰਦੁਆਰਾ ਸਾਹਿਬਾਂ ਤੇ ਖਾਲਸਾ ਦੇ ਨਿਸ਼ਾਨ ਸਾਹਿਬ ਝੂਲਦੇ ਹਨ। ਅੱਜ ਅਸੀਂ ਤੁਹਾਨੂੰ ਇੰਗਲੈਂਡ ਦੀ ਜਿਸ ਪ੍ਰਮੁੱਖ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਉਹ ਇੱਕ ਸਿੱਖ ਸਕਾਲਰ ਵੀ ਹਨ, ਕਥਾ ਵਾਚਕ ਵੀ ਹਨ ਅਤੇ ਪ੍ਰਸਿੱਧ ਮੀਡੀਆ ਪਰਸਨੈਲਿਟੀ ਵੀ ਹਨ। ਉਹ ਇੰਗਲੈਂਡ ਤੋਂ ਇਲਾਵਾ ਸਾਰੇ ਯੂਰਪ ਅਤੇ ਭਾਰਤ ਵਿੱਚ ਥਾਂ-ਥਾਂ ਤੇ ਜਾ ਕੇ ਸਿੱਖੀ ਦੀ ਗੱਲ ਕਰਦੇ ਹਨ ਅਤੇ ਇੰਟਰਫੇਥ ਸਮਾਗਮਾਂ ਵਿੱਚ ਸਿੱਖ ਧਰਮ ਦੀ ਨੁਮਾਇੰਦਗੀ ਵੀ ਕਰਦੇ ਹਨ ਤੇ ਬਹੁਤ ਮਸ਼ਹੂਰ ਪੰਜਾਬ ਰੇਡੀਓ ਰਾਹੀਂ ਪਿਛਲੇ ਕਈ ਸਾਲਾਂ ਤੋਂ ਦੁਨੀਆ ਦੇ ਸਿੱਖਾਂ ਦੇ ਰੂਬਰੂ ਹੁੰਦੇ ਹਨ। ਇੰਗਲੈਂਡ ਦੇ ਸਿੱਖ ਟੀਵੀ ਚੈਨਲਸ ਤੇ ਵੀ ਇਹਨਾਂ ਨੇ ਆਪਣੀ ਥਾਂ ਬਣਾਈ ਹੋਈ ਹੈ ਤੇ ਅੱਜ ਇਹ ਟੀਵੀ 84 ਨਿਊਜ਼ ਰਾਹੀਂ ਵੀ ਤੁਹਾਡੇ ਰੂਬਰੂ ਹੋ ਰਿਹਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਡਾਕਟਰ ਗੁਰਦੀਪ ਸਿੰਘ ਜਗਬੀਰ ਜੀ ਦੀ, ਜੋ ਸਾਡਾ ਹੁਣ ਫੋਨ ਲਾਈਨ ਤੋਂ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਰੀਤ ਕੌਰ ਜੀ, ਆਪ ਜੀ ਨੂੰ ਵੀ, ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਵੀ ਦਿਲ ਦੀਆਂ ਗਹਿਰਾਈਆਂ ਤੋਂ ਔਰ ਇੰਗਲੈਂਡ ਦੀਆਂ ਫਿਜ਼ਾਵਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਪਹਿਲੀ ਵਾਰ ਸਾਡੇ ਸ਼ੋਅ ਦੇ ਵਿੱਚ ਸਾਰੇ ਸਿੱਖ ਸੰਗਤਾਂ ਦੇ ਰੂਬਰੂ ਹੋ ਰਹੇ ਆ। ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਬਾਰੇ ਦੱਸੋ, ਤੁਸੀਂ ਕਦੋਂ ਇੰਗਲੈਂਡ ਵਿੱਚ ਆਏ ਅਤੇ ਕਦੋਂ ਤੇ ਕਿਵੇਂ ਤੁਸੀਂ ਪੰਥਕ ਸਫ਼ਰ ਸ਼ੁਰੂ ਕੀਤਾ? ਜੀ ਬਹੁਤ-ਬਹੁਤ ਧੰਨਵਾਦ ਰੀਤ ਕੌਰ ਤੁਹਾਡਾ। ਸਤਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ। ਇੰਗਲੈਂਡ ਦੇ ਵਿੱਚ ਮੈਂ ਜਦੋਂ ਦਿੱਲੀ ਦੇ ਵਿੱਚ 84 ਦੀ ਜੈਨੋਸਾਈਡ ਹੋਈ ਸਿੱਖਾਂ ਦੀ, ਉਸ ਤੋਂ ਬਾਅਦ ਬਚ ਬਚਾ ਕੇ ਕਿਸੇ ਤਰੀਕੇ ਦੇ ਨਾਲ ਇੱਥੇ ਪਹੁੰਚ ਗਏ ਔਰ ਉਸ ਤੋਂ ਬਾਅਦ ਫਿਰ ਇੱਥੇ ਹੀ ਸੈਟਲ ਹੋ ਗਏ। ਇੰਗਲੈਂਡ ਆਉਣ ਤੋਂ ਪਹਿਲਾਂ ਮੈਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਬਤੌਰ ਲੈਕਚਰਰ ਤੇ ਪੜ੍ਹਾਇਆ ਕਰਦਾ ਸੀ ਤੇ ਫਿਰ ਇੱਥੇ ਆਉਣ ਤੋਂ ਬਾਅਦ ਇੱਥੋਂ ਦੀ ਇੱਕ ਪ੍ਰਸਿੱਧ ਅਖਬਾਰ ਹੈ ਦੇਸ਼ ਪ੍ਰਦੇਸ਼ ਔਰ ਪੰਜਾਬ ਟਾਈਮ, ਉਹਦੇ ਵਿੱਚ ਮੈਂ ਬਤੌਰ ਐਡੀਟਰ ਦੇ ਕੰਮ ਕੀਤਾ। ਅੱਜ ਕੱਲ ਮੈਂ ਇੱਥੇ ਗੁਰੂ ਨਾਨਕ ਸਿੱਖ ਅਕੈਡਮੀ ਦੇ ਵਿੱਚ ਪੜ੍ਹਾ ਰਿਹਾ ਵਾਂ ਤੇ ਨਾਲ ਹੀ ਜਿਸ ਤਰ੍ਹਾਂ ਕਿ ਆਪ ਜੀ ਨੇ ਹੁਣ ਦੱਸਿਆ ਹੀ ਹੈ ਕਿ ਪੰਜਾਬ ਰੇਡੀਓ ਔਰ ਸਿੱਖ ਚੈਨਲ ਦੇ ਰਾਹੀਂ ਜਿੰਨੀ ਕੁ ਵੀ ਹੋ ਸਕਦੀ ਹੈ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੇਵਾ ਕਰਨ ਦੀ ਕੋਸ਼ਿਸ਼ ਕਰਦਾ। 2-3 ਨਾਵਲ ਵੀ ਲਿਖੇ ਹੋਏ ਨੇ ਤੇ ਕਾਫੀ ਸਾਰੀਆਂ ਜਿਹੜੀਆਂ ਸੀਰੀਜ਼ ਨੇ ਉਸ ਰਾਹੀਂ ਜਿੰਨੀ ਕੁ ਵੀ ਸਤਿਗੁਰੂ ਜੀ ਸੇਵਾ ਲੈਂਦੇ ਨੇ ਆਪ ਹੀ ਪਾਤਸ਼ਾਹ ਨਿਭਾਉਂਦੇ ਨੇ। ਸੇਵਕ ਕੋ ਸੇਵਾ ਬਣੀ ਆਈ ਤੇ ਉਸ ਹਿਸਾਬ ਦੇ ਨਾਲ ਸੇਵਾ ਕਰਦੇ ਹਾਂ ਤੇ ਬਹੁਤ ਅੱਛਾ ਲੱਗਾ ਕਿ ਅੱਜ ਤੁਹਾਡੇ ਨਾਲ ਮੈਂ ਰੂਬਰੂ ਹਾਂ ਤੇ ਮੈਂ ਇਸ ਦੇ ਨਾਲ ਹੀ ਨਾਲ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਵੀਰ ਸਿੱਖ ਸਕਾਲਰ ਡਾਕਟਰ ਅਮਰਜੀਤ ਸਿੰਘ ਸਾਹਿਬ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮਾਣ ਦਿੱਤਾ ਕਿ ਮੈਂ ਉਹਨਾਂ ਦੀ ਬਦੌਲਤ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਜਿਹੜੇ ਟੈਲੀਵਿਜ਼ਨ ਦੇ ਦਰਸ਼ਕ ਨੇ ਉਹਨਾਂ ਦੇ ਨਾਲ ਮੈਂ ਆਵਾਜ਼ ਰਾਹੀਂ ਰੂਬਰੂ ਹੋ ਰਿਹਾ ਔਰ ਇਸ ਦੇ ਲਈ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਬਹੁਤ ਅੱਛਾ ਲੱਗਾ ਰੀਤ ਕੌਰ ਜੀ, ਥੈਂਕ ਯੂ ਜੀ। ਡਾਕਟਰ ਸਾਹਿਬ, ਤੁਸੀਂ ਇੰਨੀ ਦੇਰ ਤੋਂ ਇੰਗਲੈਂਡ ਵਿੱਚ ਆਏ ਹੋਏ ਹੋ, ਹੁਣ ਤੱਕ ਸਿੱਖ ਧਰਮ ਦੇ ਹਵਾਲੇ ਨਾਲ ਕੀ ਫਰਕ ਮਹਿਸੂਸ ਕੀਤਾ, ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਦੱਸੋ। ਫਰਕ ਦੇ ਹਿਸਾਬ ਦੇ ਨਾਲ ਤਾਂ ਬਹੁਤ ਜ਼ਿਆਦਾ ਰੀਤ ਕੌਰ ਜੀ ਮੈਂ ਫਰਕ ਮਹਿਸੂਸ ਕੀਤਾ ਬਹੁਤ ਜ਼ਿਆਦਾ। ਇਸ ਤਰ੍ਹਾਂ ਕਿ ਜਦੋਂ ਹੁਣ ਆਪਾਂ ਪੰਜਾਬ ਜਾਈਦਾ ਤੇ ਉਸ ਹਿਸਾਬ ਦੇ ਨਾਲ ਜੇ ਕਿਉਂਕਿ ਮੈਂ ਤੇ ਧਰਮ ਦਾ ਪ੍ਰਚਾਰਕ ਹਾਂ, ਸਿੱਖੀ ਦੇ ਹੀ ਨੁਕਤੇ ਨਿਗਾਹ ਦੇ ਨਾਲ ਗੱਲ ਕਰਾਂਗਾ। ਜਿੰਨੀ ਕੁ ਸਿੱਖੀ ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ ਔਰ ਬਾਹਰਲੇ ਦੇਸ਼ਾਂ ਦੇ ਵਿੱਚ ਵੱਧ ਫੁੱਲ ਰਹੀ ਹੈ, ਮੇਰੀ ਚਾਚੇ ਬਿਲਕੁਲ ਉਸ ਤਰ੍ਹਾਂ ਹੀ ਹੋ ਰਿਹਾ ਜਿਸ ਤਰ੍ਹਾਂ ਕਿ ਬੁੱਧ ਧਰਮ ਪੰਜਾਬ ਤੋਂ ਇੰਡੀਆ ਤੋਂ ਬਾਹਰ ਫੈਲਿਆ ਸੀ। ਇਸ ਤਰ੍ਹਾਂ ਹੀ ਮੈਨੂੰ ਲੱਗਦਾ ਕਿ ਜਿਸ ਜਗ੍ਹਾ ਉੱਪਰ ਜਿੱਥੇ ਸਿੱਖੀ ਦਾ ਧੁਰਾ ਸੀ ਉੱਥੇ ਸਿੱਖੀ ਨੂੰ ਪੂਰੀ ਤਰ੍ਹਾਂ ਦੇ ਨਾਲ ਦਬਾਇਆ ਜਾ ਰਿਹਾ ਹੈ ਔਰ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖੀ ਪ੍ਰਫੁੱਲਤ ਹੋ ਰਹੀ ਹੈ ਔਰ ਮੈਨੂੰ ਇਹ ਫਰਕ ਜਿਹੜਾ ਹੈ ਨਾ ਆਮ ਮਹਿਸੂਸ ਹੁੰਦਾ ਹੈ। ਆਮ ਮੈਂ ਦੇਖਦਾ ਇਸ ਫਰਕ ਨੂੰ ਜਿਸ ਵਕਤ ਮੈਂ ਬਾਹਰ ਦੀ ਯੂਰਪੀਅਨ ਕੰਟਰੀਆਂ ਦੇ ਵਿੱਚ ਵਿਚਰਦਾ ਤੇ ਜਿਸ ਵਕਤ ਮੈਂ ਭਾਰਤ ਦੇ ਵਿੱਚ ਜਾਂਦਾ ਤੇ ਦੇਖਦਾ ਆਮ ਕਿ
ਅੱਜ ਪੰਜਾਬ ਦੇ ਵਿੱਚ ਟਾਵਾਂ ਤੁਹਾਨੂੰ ਸਿੱਖ ਮਿਲਦਾ, ਉਹਨਾਂ ਦੇ ਵਿੱਚ ਪੂਰਨ ਸਿੱਖ ਤਾਂ ਬਹੁਤ ਹੀ ਘੱਟ ਮਿਲਦੇ ਆ। ਲੇਕਿਨ ਜੇ ਬਾਹਰ ਆਪਾਂ ਆਉਂਦੇ ਹਾਂ ਤੇ ਸਾਨੂੰ ਫਿਰ ਉਸ ਹਿਸਾਬ ਨਾਲ ਸਾਡੇ ਬੱਚਿਆਂ ਦੇ ਵਿੱਚ ਵੀ ਸਿੱਖੀ ਜਿਹੜੀ ਹੈ ਉਹ ਵੱਧਦੀ ਫੁੱਲਦੀ ਨਜ਼ਰ ਆ ਰਹੀ ਹੈ। ਸੋ ਇਸ ਗੱਲ ਨੂੰ ਦੇਖ ਕੇ ਖੁਸ਼ੀ ਵੀ ਹੁੰਦੀ ਹੈ ਪਰ ਦੁੱਖ ਵੀ ਹੁੰਦਾ। ਖੁਸ਼ੀ ਇਸ ਕਰਕੇ ਹੁੰਦੀ ਹੈ ਕਿ ਚਲੋ ਸਿੱਖੀ ਬਚ ਤਾਂ ਰਹੀ ਹੈ, ਦੁੱਖ ਇਸ ਕਰਕੇ ਹੁੰਦਾ ਕਿ ਜਿਸ ਜਗ੍ਹਾ ਉੱਪਰ ਸਿੱਖੀ ਫੈਲਣੀ ਚਾਹੀਦੀ, ਜਿਹੜਾ ਸਾਡਾ ਧੁਰਾ ਹੈ ਅਸਲ ਦੇ ਵਿੱਚ ਤਾਂ ਜਿੱਥੇ ਸਾਡੀ ਸ਼ੁਰੂਆਤ ਹੈ ਸਿੱਖੀ ਹੋਣੀ ਤਾਂ ਉੱਥੇ ਚਾਹੀਦੀ ਹੈ। ਬਾਹਰ ਫੈਲੇ ਇਹ ਸਾਡੇ ਲਈ ਮਾਣ ਦੀ ਗੱਲ ਹੈ, ਪਰ ਬਾਹਰ ਫੈਲਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਸਿੱਖੀ ਖਤਮ ਕਰ ਲੈਣੀ ਹੈ। ਇਸ ਕਰਕੇ ਰਲਵਾ ਮਿਲਵਾ ਖੁਸ਼ੀ ਵੀ ਹੈ, ਗਮ ਵੀ ਹੈ, ਲੇਕਿਨ ਕੋਸ਼ਿਸ਼ ਇਹੀ ਹੈ ਮੇਰੀ ਵੀ ਕਿ ਮੈਂ ਪੰਜਾਬ ਜਾ ਕੇ ਜ਼ਿਆਦਾ ਜਿਹੜੇ ਪ੍ਰਚਾਰ ਕਰਾਂ ਤਾਂ ਕਿ ਜਿਹੜਾ ਉੱਥੇ ਅਸੀਂ ਆਪਣੀ ਸਿੱਖੀ ਨੂੰ ਬਚਾ ਸਕੀਏ। ਜੀ ਬਿਲਕੁਲ ਜੀ। ਤੇ ਡਾਕਟਰ ਸਾਹਿਬ ਇਹ ਦੱਸੋ, ਜਦੋਂ ਤੁਸੀਂ ਗੈਰ ਸਿੱਖਾਂ ਵਿੱਚ ਸਿੱਖੀ ਧਰਮ ਦੀ ਗੱਲ ਕਰਦੇ ਤਾਂ ਉਹਨਾਂ ਦੀ ਕਿੰਨੀ ਕੁ ਦਿਲਚਸਪੀ ਹੁੰਦੀ ਹੈ? ਦਿਲਚਸਪੀ ਤਾਂ ਬਹੁਤ ਹੁੰਦੀ ਹੈ ਜੀਤ ਕੌਰ ਜੀ, ਲੇਕਿਨ ਸਮੱਸਿਆ ਜਿਹੜੀ ਹੈ ਨਾ ਉਹ ਇਹ ਹੈ ਕਿ ਅਗਰ ਕੋਈ ਦਿਲਚਸਪੀ ਲਵੇ ਤਾਂ ਫਾਇਦਾ ਤਾਂ ਹੈ ਕਿ ਉਹ ਸਿੱਖੀ ਨੂੰ ਅਪਣਾ ਲਵੇ। ਕਿਉਂਕਿ ਅਸਲ ਦੇ ਵਿੱਚ ਜਿਸ ਤਰ੍ਹਾਂ ਮੈਂ ਅਕਸਰ ਕਿਹਾ ਕਰਦਾ ਕਿ ਜਿਹੜਾ ਸਾਡੀ ਜਿਹੜੀ ਅੱਜ ਦਾ ਜਿਹੜਾ ਸਾਡਾ ਪ੍ਰਚਾਰ ਹੈ ਨਾ, ਮੈਨੂੰ ਮਾਫੀ ਦਿਓ ਜੇ, ਉਹ ਸਾਡੀਆਂ ਗੁਰਦੁਆਰੇ ਦੀਆਂ 4 ਦੀਵਾਰੀਆਂ ਦੇ ਵਿੱਚ ਹੀ ਸੀਮਿਤ ਹੋ ਕੇ ਰਹਿ ਗਿਆ ਜੀ, ਜਦੋਂ ਕਿ ਹੋਣਾ ਇਹ ਚਾਹੀਦਾ ਸੀਗਾ ਕਿ ਸਾਡਾ ਪ੍ਰਚਾਰ ਜਿਹੜਾ ਸਾਡਾ ਪ੍ਰਚਾਰਕ ਹੈ ਉਹ ਠੀਕ ਹੈ, ਗੁਰਦੁਆਰੇ ਦੇ ਵਿੱਚ ਵੀ ਉਸ ਦੀ ਲੋੜ ਹੈ, ਲੇਕਿਨ ਇਹ ਸਾਡਾ ਗੁਰਦੁਆਰੇ ਦੀ 4 ਦੀਵਾਰੀ ਵਿੱਚ ਸੀਮਿਤ ਨਹੀਂ ਸੀ ਹੋਣਾ ਚਾਹੀਦਾ। ਸਿੱਖੀ ਦਾ ਫੈਲਾਓ ਦਾ ਜਿਹੜੀ ਕਿ ਇੱਕ ਐਸਾ ਧਰਮ ਹੈ ਜਿਸ ਦਾ ਕਿ ਦੁਨੀਆ ਭਰ ਦੇ ਵਿੱਚ ਇਸ ਪੱਖੋਂ ਫੈਲਾਅ ਹੋਣਾ ਚਾਹੀਦਾ ਸੀ ਕਿ ਸਤਿਗੁਰ ਨੇ 96 ਕਰੋੜ ਸਿੱਖਾਂ ਦੀ ਗੱਲ ਕੀਤੀ ਹੈ, ਸਿੰਘਾਂ ਦੀ ਗੱਲ ਕੀਤੀ ਹੈ, 96 ਕਰੋੜ ਕਦੋਂ ਮੁਕੰਮਲ ਹੋਏਗਾ ਜੇ ਇਸ ਤਰੀਕੇ ਦੇ ਨਾਲ ਸਾਡਾ ਪ੍ਰਚਾਰ ਗੁਰਦੁਆਰੇ ਦੀਆਂ 4 ਦੀਵਾਰੀਆਂ ਵਿੱਚ ਸੀਮਿਤ ਹੋ ਕੇ ਰਹਿ ਗਿਆ ਔਰ ਹੋਇਆ ਗੁਰਦੁਆਰੇ ਦੀਆਂ 4 ਦੀਵਾਰੀਆਂ ਤੋਂ ਬਾਹਰ ਨਾ ਨਿਕਲ ਸਕਿਆ, ਤਾਂ ਕਦੋਂ ਅਸੀਂ ਐਸਾ ਪ੍ਰਚਾਰ ਕਰਾਂਗੇ ਕਿ ਜਿਹੜਾ ਸਤਿਗੁਰ ਦਾ 96 ਕਰੋੜ ਸਿੰਘਾਂ ਦਾ ਸੁਪਨਾ ਉਹ ਸਾਕਾਰ ਹੋ ਸਕੇਗਾ। ਸੋ ਮਤਲਬ ਬਹੁਤ ਇੱਕ ਸਾਡੇ ਲਈ ਇਹ ਇੱਕ ਪ੍ਰੀਖਿਆ ਦੀ ਘੜੀ ਹੈ, ਹਰ ਪਲ ਔਰ ਪ੍ਰੀਖਿਆ ਦੀ ਘੜੀ ਉਹ ਵੱਧਦੀ ਜਾ ਰਹੀ ਹੈ। ਬਾਕੀ ਰਹੀ ਗੱਲ ਕਿ ਗੈਰ ਸਿੱਖਾਂ ਵੱਲੋਂ ਇੰਟਰਸਟ ਲੈਣ ਦਾ ਮਤਲਬ ਤੇ ਇਹੋ ਹੀ ਹੈ ਕਿ ਉਹ ਸਿੱਖੀ ਅਪਣਾ ਲੈਣ, ਪਰ ਉਸ ਪੱਖੋਂ ਮੈਨੂੰ ਕੋਈ ਇੰਨਾ ਮੈਂ ਜੇ ਸ਼ਬਦ ਵਰਤ ਲਵਾਂ ਵੀ ਸਫਲਤਾ, ਮੈਨੂੰ ਕੋਈ ਸਫਲਤਾ ਮਿਲਦੀ ਨਜ਼ਰ ਆ ਨਹੀਂ ਰਹੀ, ਕਿਉਂਕਿ ਅੱਜ ਦਾ ਸਾਡਾ ਪ੍ਰਚਾਰਕ ਵੀ ਲਗਭਗ ਸਵਾਰਥੀ ਹੋ ਚੁੱਕਾ ਹੈ। ਕੁਝ ਸਾਡੇ ਪ੍ਰਚਾਰਕ ਜਿਹੜੇ ਨੇ ਉਹ ਸਾਡੇ ਲੀਡਰਾਂ ਦੇ ਹੱਥਾਂ ਵਿੱਚ ਖੇਡਦੇ ਨੇ, ਸਾਡੇ ਜਿਹੜੇ ਅਸਲ ਸੋ-ਕਾਲ ਜਿਹਨੂੰ ਆਪਾਂ ਲੀਡਰ ਕਹਿੰਦੇ ਆ ਉਹ ਸਿੱਖ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡ ਰਹੇ ਨੇ। ਇਸ ਤੋਂ ਸਾਰਾ ਹੀ ਜਿਹੜਾ ਤਾਣਾ ਬਾਣਾ ਹੀ ਜਿਹੜਾ ਨੇ ਇਸ ਵਕਤ ਵਿਗੜਿਆ ਹੋਇਆ ਹੈ, ਤੇ ਇਸ ਤਾਣੇ ਬਾਣੇ ਨੂੰ ਜਿਹਨੂੰ ਆਪਾਂ ਸਿਸਟਮ ਕਹਿੰਦੇ ਆ ਨਾ, ਅਸਲ ਵਿੱਚ ਸਾਰਾ ਸਿਸਟਮ ਹੀ ਚੇਂਜ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਪਰ ਸਿਸਟਮ ਚੇਂਜ ਹੋ ਸਕੇਗਾ, ਮੈਨੂੰ ਇਹਦੇ ਲਈ ਕੋਈ ਆਸ਼ਾਵਾਦੀ ਜਿਹੜੀਆਂ ਨੁਕਤੇ ਨਿਗਾਹ ਦੇ ਨਾਲ ਨਾ ਕੋਈ ਮੈਨੂੰ ਉਹ ਉਮੀਦ ਦੀ ਕਿਰਨ ਨਜ਼ਰ ਨਹੀਂ ਆ ਰਹੀ। ਉਹ ਇਸ ਕਰਕੇ ਨਜ਼ਰ ਨਹੀਂ ਆ ਰਹੀ ਕਿ ਜਦ ਸਾਡਾ ਹਰ ਜਿਹੜਾ ਜਿਹਨੂੰ ਆਪਾਂ ਆਪਣਾ ਜਾਂ ਆਪਾਂ ਕਹਿੰਦੇ ਚੁਣੀ ਹੋਈ ਸਰਕਾਰ ਜਾਂ ਚੁਣੇ ਹੋਏ ਨੁਮਾਇੰਦੇ ਜੇ ਉਹੀ ਸਿੱਖ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡਦੇ ਰਹੇ, ਜੇ ਸਾਡੇ ਜਿਹੜੇ ਮਹਾਨ ਤਖਤ ਨੇ ਉਹੀ ਇਹਨਾਂ ਦੇ ਅਧੀਨ ਆ ਗਏ, ਤਾਂ ਫਿਰ ਕਦੋਂ ਕਿਵੇਂ ਔਰ ਕਿਸ ਤਰੀਕੇ ਦੇ ਨਾਲ ਇਹ ਸਿਸਟਮ ਬਦਲੇਗਾ ਮੈਨੂੰ ਜੀ ਕੋਈ ਸਮਝ ਨਹੀਂ ਲੱਗ ਰਹੀ। ਜੀ ਬਿਲਕੁਲ ਵੀਰ ਜੀ, ਬਿਲਕੁਲ ਜੀ। ਤੇ ਵੀਰ ਜੀ ਜਿਸ ਤਰ੍ਹਾਂ ਕਿਹਾ ਕਿ ਗੁਰਦੁਆਰੇ ਤੋਂ ਬਾਅਦ ਵੀ ਸਿੱਖੀ ਪ੍ਰਚਾਰ ਹੋਣਾ ਚਾਹੀਦਾ, ਸਾਨੂੰ ਦੱਸੋ ਕਿ ਬਦਲਦੇ ਸਮੇਂ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀਆਂ ਨਵੀਆਂ ਨੀਤੀਆਂ ਟੈਕਨੀਕ ਜਾਂ ਅਪਣਾਉਣੀਆਂ ਚਾਹੀਦੀਆਂ ਹਨ ਸਿੱਖੀ ਪ੍ਰਚਾਰ ਦੇ ਲਈ? ਦੇਖੋ, ਤਕਨੀਕ ਤਾਂ ਇਸ ਵਕਤ ਅਪਣਾਈਆਂ ਜਾ ਚੁੱਕੀਆਂ ਨੇ। ਸਭ ਤੋਂ ਵੱਡੀ ਗੱਲ ਹੈ ਇਸ ਵਕਤ ਸਾਡੇ ਕੋਲ ਮੀਡੀਆ ਵੀ ਹੈ ਨੇ। ਤੁਸੀਂ ਵੀ ਜਿਹੜਾ ਤੁਹਾਡਾ ਚੈਨਲ 84 ਹੈ ਉਹਦੇ ਜ਼ਰੀਏ ਮੈਂ ਤਾਂ ਕਈ ਵਾਰੀ ਹੈਰਾਨ ਰਹਿ ਜਾਂਦਾ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਡਾਕਟਰ ਅਮਰਜੀਤ ਸਿੰਘ ਸਾਹਿਬ ਜੀ, ਜਿੰਨਾ ਸਤਿਗੁਰ ਨੇ ਉਹਨਾਂ ਨੂੰ ਮਾਣ ਨੌਲੇਜ ਦਿੱਤਾ ਹੋਇਆ ਹੈ, ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਆਪਣੇ ਉਹ ਨੌਲੇਜ ਨੂੰ ਫੈਲਾ ਰਹੇ ਨੇ। ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਸਾਧਨ ਅੱਜ ਸਾਡੇ ਕੋਲ ਹੈ ਨੇ, ਕਿਉਂਕਿ ਮੈਂ ਤੁਹਾਨੂੰ ਦੱਸਾਂ ਰੀਤ ਕੌਰ ਜੀ, ਮਤਲਬ ਮੈਂ ਆਪਣੀ ਤਜਰਬੇ ਦੀ ਗੱਲ ਤੁਹਾਨੂੰ ਕਰਦਾ। ਮੈਂ ਪਿਛਲੇ ਕੋਈ ਲਗਭਗ 25-26 ਸਾਲਾਂ ਤੋਂ ਪ੍ਰਚਾਰ ਕਰ ਰਿਹਾ ਜੀ, ਲੇਕਿਨ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮੈਂ ਕਥਾ ਵੀ ਕਰਦਾ ਜਾ ਕੇ। ਇਸ ਗੱਲ ਨੂੰ ਕਹਿਣ ਲੱਗਿਆ ਕੋਈ ਬੁਰਾ ਵੀ ਨਾ ਮੰਨੇ ਔਰ ਮੈਨੂੰ ਕਹਿਣ ਲੱਗੇ ਕੋਈ ਝਿਜਕ ਵੀ ਨਹੀਂ ਹੈ ਜੀ। ਜਿੰਨਾ ਮੀਡੀਆ ਰਾਹੀਂ, ਰੇਡੀਓ ਰਾਹੀਂ ਔਰ ਟੈਲੀਵਿਜ਼ਨ ਰਾਹੀਂ ਪ੍ਰਚਾਰ ਕਰਕੇ ਅਸੀਂ ਸਿੱਖਾਂ ਨੂੰ ਸਿੱਖੀ ਦੇ ਵਿੱਚ ਵਾਪਸ ਲਿਆ ਸਕੇ ਹਾਂ। ਮੈਂ ਹਾਲੇ ਇਹ ਨਹੀਂ ਕਹਿੰਦਾ ਕਿ ਅਸੀਂ ਗੈਰ ਸਿੱਖਾਂ ਨੂੰ ਸਿੱਖ ਬਣਾ ਸਕੇ ਹਾਂ। ਅੱਜ ਤਾਂ ਸਾਨੂੰ ਲੋੜ ਇਹ ਹੈ ਕਿ ਕਿਸੇ ਤਰੀਕੇ ਨਾਲ ਆਪਣੇ ਸਿੱਖਾਂ ਨੂੰ ਅਸੀਂ ਸਿੱਖੀ ਵਿੱਚ ਵਾਪਸ ਲਿਆ ਸਕੀਏ। ਪਰ ਟੈਲੀਵਿਜ਼ਨ ਔਰ ਰੇਡੀਓ ਦੇ ਮਾਧਿਅਮ ਦੇ ਰਾਹੀਂ ਜਿੰਨੀ ਅਸੀਂ ਸਿੱਖਾਂ ਨੂੰ ਸਿੱਖੀ ਦੇ ਵਿੱਚ ਵਾਪਸ ਲਿਆ ਸਕੇ ਹਾਂ, ਉਹਨਾਂ ਆਮ ਗੁਰਦੁਆਰਾ ਸਾਹਿਬਾਨਾਂ ਵਿੱਚ ਕਥਾ ਕਰਕੇ ਉਹ ਪ੍ਰਭਾਵ, ਉਹ ਅਸਰ ਨਹੀਂ ਪਿਆ।
तो इस करके इस वक्त जिहड़ा क्योंकि हुण युग जिहनूं आपां कहने मीडिया दा युग है, पर वेखण वाली गल यह है कि उस मीडिया नूं की असीं सिੱਖੀ प्रचार के प्रति सही मायने विच, सही कदरां कीमतां दे विच, सही सेध के रूप दे विच इस्तेमाल कर रहे हैं या कर सक रहे हैं कि नहीं। क्योंकि जदों भी कोई भी मीडिया सिੱਖੀ की गल करता है, उस मीडिया नूं या तां खरीदण की कोशिश की जाती है या उस मीडिया नूं जे नहीं विकदा तो किसी न किसी तरीके उन्हें दबाउण की कोशिश की जाती है, उहदे मुकाबले उपर होर मीडिया खड़े करन की कोशिश की जाती है। और ज़ाहिर तौर पर तुसीं हुण एक गल होर नोट करियो जे कि इस वक्त जिहड़ा हुण दा युग चल रहा, हुण दा समा चल रहा है, किन्नियां ही समस्यावां एकदम हुणे लिया के खड़ियां कर दित्तियां गईयां। जिहड़ी दसम ग्रंथ की समस्या है या होर जिहड़ियां समस्यावां ने ककारां दियां या होर जिहड़ियां गल्लां इस वक्त कंट्रोवर्शियल बना के पेश की जा रही ने, ये एकदम प्रबल क्यों हो गई ने। तुसीं भी सोचो, तुहाडे दर्शक भी सोचण कि देखो दसम ग्रंथ 300 साल पहला भी साडे कोल होण दे विच सी, लेकिन इस वक्त एकदम ये सारियां गल्लां या तां आपां इहनूं ये मन सकते हैं कि एकदम जागृति आई है, या फिर आपां ये मन सकते हैं कि सिੱਖ ਦੀਆਂ ਜਿਹੜੀਆਂ ਗੱਲਾਂ ਸਨ पिछले होर 300 सालों तो रही सन, लेकिन हुण इस वक्त एकदम सामने आउण दा कारण और एकदम सामने ये आ सकियां ने, उस दे विच मीडिया का बहुत वड्डा रोल है और मीडिया का इस पक्षों भी बहुत वड्डा रोल है। लेकिन हुंदा की है कि जिहड़ी साडे सिੱਖ कौम की परंपरा चली आ रही है ना, वो ये है कि तुसी मसला कोई भी होवे, हर मसले उपर ना सारी कौम दो फाड़ हो जाती है। मसला ज्यों दा त्यों बनिया रहिंदा, कौम जिहड़ी है दो फाड़ होई रहिंदी है। इस करके बार बार कौम दो फाड़ हुंदी है और दो फाड़ होने तो बाद मसला उत्थे दा उत्थे रहिंदा। तुसी अज तक मैनूं दसो कि अज तक असीं कोई भी एक मसला स्वाय तद खालसा या बदाई खालसा दी उहनूं छड्ड के अज तक होर कोई भी मसला साडा कदी भी कोई सॉल्व होया ही नहीं। और हर मसले विच कौम जिहड़ी है ना वो वंडी है। इस करके कौम तो वंडी जा रही है, मसले ज्यों दे त्यों बने हुए ने और इहो ही अगर पोजीशन रही, इहो ही अगर हालत रही, मसले तो बने रहणगे, कौम हमेशा वंडदी रहेगी। जिहड़ी वंडदी रहेगी कौम, उस वंडदी हुई कौम कोलों तुसीं की उम्मीद करोगे। एक पासे तो वैसे साडा सिੱਖੀ दा प्रचार नहीं, एक पासे सिੱਖੀ जिहड़ी है वैसे खत्म हो रही है, दूसरे पासे जो जिहड़ी माड़ी मोटी है भी है वो वंडदी जा रही है। इन्हां सारियां हालातां दे विच मैनूं जिहड़ी है ना एक धुंधली जी मतलब तस्वीर नजर आती है जीत कौर जी। इस करके मैं निराशा वाली गल तो नहीं करता, पर ये सच्चाई है जो मैं आप जी दसी कि मेरे ख्याल आप भी और आपके दर्शक भी इस गल से सहमत होंगे। जी बिल्कुल वीर जी, बिल्कुल। तो वीर जी सारा वक्त हो गया एक छोटे ਜਿਹੇ ब्रेक का, तुसीं साडे नाल इसी तरह बने रहो। ब्रेक तो बाद भी असीं तुहाडे नाल सवालां दा सिलसिला इसी तरह जारी रखांगे। जी बहुत धन्यवाद, बहुत धन्यवाद। दर्शकों वक्त हो गया एक छोटे ਜਿਹੇ ब्रेक का। कीप वाचिंग न्यूज़ TV 84 द नाउ। विल बी राइट बैक आफ्टर अ शॉर्ट ब्रेक।